ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਘਰਾਂ ਦੀ, ਕਾਰਾਂ ਦੀ, ਲਾਈਫ ਦੀ, ਬਿਜ਼ਨਸ ਦੀ, ਹੈਲਥ ਦੀ ਇੰਸ਼ੋਰੈਂਸ ਕਰਦੇ ਨੇ। 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫ੍ਰੈਜ਼ਨੋ, ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ ਫ੍ਰੈਜ਼ਨੋ, ਜਿਨ੍ਹਾਂ ਦਾ ਫੋਨ ਨੰਬਰ 5599052575। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਾਬਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਲਖੀਮਪੁਰ ਵਾਲੇ ਮਾਮਲੇ ਦੀ ਗੱਲ ਕਰਦੇ ਹਾਂ। ਉਸ ਦੇ ਵਿੱਚ 2 ਕਿਸਾਨ ਵੀ ਗ੍ਰਿਫਤਾਰ ਹੋਏ ਆ। ਇਸ ਮਾਮਲੇ ਦੇ ਉੱਤੇ ਜਿਹੜੀ ਯੂਪੀ ਦੀ ਸਰਕਾਰ ਨੂੰ ਗਵਾਹਾਂ ਦੀ ਸੁਰੱਖਿਆ ਕਰਨ ਦੇ ਹੁਕਮ ਸੁਪਰੀਮ ਕੋਰਟ ਨੇ ਦਿੱਤੇ ਆ। ਸੁਪਰੀਮ ਕੋਰਟ ਨੇ ਫੇਰ ਸਵਾਲ ਖੜੇ ਕੀਤੇ ਆ ਕਿ 4 ਤੋਂ 5,000 ਕਿਸਾਨ ਉਸ ਵੇਲੇ ਉੱਥੇ ਸੀਗੇ ਜਦੋਂ ਇਹ ਘਟਨਾ ਵਾਪਰੀ ਆ, ਜੀਪ ਦੇ ਨਾਲ ਜਦੋਂ ਦਰੜੇ ਗਏ ਆ, ਤੇ ਤੁਹਾਨੂੰ ਉਹਦੇ ਵਿੱਚੋਂ 23 ਚਸ਼ਮਦੀਦ ਕਿਉਂ ਲੱਭੇ? ਕਿਉਂਕਿ ਉਹ ਉਂਝ ਵੈਸੇ ਟੋਟਲ 68 ਗਵਾਹ ਨੇ, ਤੇ ਇਹਨਾਂ ਦੇ ਵਿੱਚੋਂ 23 ਨੇ ਜਿਹੜੇ ਕਿ ਮੌਕੇ ਦੇ ਉੱਤੇ ਮੌਜੂਦ ਸੀ, ਆਈ ਵਿਟਨੈਸ ਨੇ। ਇਹਦੇ ਉੱਤੇ ਸਵਾਲੀਆ ਚਿੰਨ੍ਹ ਸੁਪਰੀਮ ਕੋਰਟ ਨੇ ਲਾਏ ਆ। ਸ਼ਾਇਦ ਸੁਪਰੀਮ ਕੋਰਟ ਨੇ ਇਹ ਸਵਾਲ ਖੜੇ ਕਰਨ ਦਾ ਮਕਸਦ ਇਹ ਆ ਕਿ ਜਿੰਨੇ ਗਵਾਹ ਘੱਟ ਰੱਖੂਗੀ ਪੁਲਿਸ, ਉਹਨੇ ਉਹ ਹੈਂਡਲ ਕਰਨੇ ਸੌਖੇ ਰਹਿਣਗੇ। ਇਹ ਮੇਨ ਰੀਜ਼ਨ ਉਹਦਾ ਜਾਪਦਾ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਜਿਹੜੇ ਗਵਾਹ ਤੁਹਾਡੇ ਕੋਲ ਹੈਗੇ ਨੇ, ਉਹਨਾਂ ਦੇ 164 ਜਿਹੜੀ ਧਾਰਾ ਉਹਦੇ ਤਹਿਤ ਬਿਆਨ ਦਰਜ ਕੀਤੇ ਜਾਣ ਛੇਤੀ, ਜਿਹੜੇ ਕਿ ਜੱਜ ਦੇ ਸਾਹਮਣੇ ਬਿਆਨ ਹੁੰਦੇ ਆ। ਇਹ ਕਿਹਾ ਗਿਆ ਕਿ 30 ਦੇ ਬਿਆਨ ਦਰਜ ਕਰ ਲਏ ਗਏ ਆ 68 ਦੇ ਵਿੱਚੋਂ। ਤੇ ਇਹਦੇ ਉੱਤੇ ਸਵਾਲ ਖੜੇ ਕੀਤੇ ਗਏ ਵੀ ਇੰਨੇ ਦਿਨ ਤੁਹਾਨੂੰ ਹੋ ਗਏ, ਅਜੇ ਤੱਕ ਤੁਸੀਂ 164 ਦੇ ਤਹਿਤ ਹੀ ਬਿਆਨ ਇਹ ਦਰਜ ਨਹੀਂ ਕਰ ਸਕੇ। ਉਧਰ ਜਿਹੜੀ ਇਹ ਹਿੰਸਾ ਦੇ ਮਾਮਲੇ ਦੇ ਵਿੱਚ ਸਿੱਟ ਨੇ ਭਾਜਪਾ ਵਰਕਰਾਂ ਦੀ ਕਥਿਤ ਰੂਪ ਦੇ ਵਿੱਚ ਕੁੱਟ-ਕੁੱਟ ਕੇ ਕੀਤੀ ਗਈ ਹੱਤਿਆ ਦੇ ਕੇਸ ਦੇ ਵਿੱਚ 2 ਜਣਿਆਂ ਨੂੰ ਗ੍ਰਿਫਤਾਰ ਕੀਤਾ। ਇਹ ਜਿਹੜੀ ਕਿਸਾਨਾਂ ਦੇ ਉੱਤੇ ਗੱਡੀ ਚੜਾ ਕੇ ਜਦੋਂ ਕਤਲ ਕਰ ਦਿੱਤੇ ਸੀਗੇ ਕਿਸਾਨ, ਉਦੋਂ ਬਾਅਦ ਗੁੱਸੇ ਦੇ ਵਿੱਚ ਆਏ ਲੋਕਾਂ ਨੇ ਇਹਨਾਂ ਵਰਕਰਾਂ ਦੀ ਕਥਿਤ ਰੂਪ ਦੇ ਵਿੱਚ ਕੁੱਟਮਾਰ ਕੀਤੀ ਸੀ। ਜਿਹੜੇ ਗ੍ਰਿਫਤਾਰ ਕੀਤੇ ਗਏ ਲੋਕ ਨੇ, ਉਹਨਾਂ ਦੇ ਵਿੱਚ ਗੁਰਵਿੰਦਰ ਸਿੰਘ ਤੇ ਬਚਿੱਤਰ ਸਿੰਘ ਨਾਮ ਨੇ। ਇਸ ਕੇਸ ਦੇ ਵਿੱਚ 4 ਅਕਤੂਬਰ ਨੂੰ ਸੁਮਿਤ ਜੈਸਵਾਲ ਨੇ FIR ਦਰਜ ਕਰਾਈ ਸੀ। ਜੈਸਵਾਲ ਜਿਹੜਾ ਕਿ ਭਾਜਪਾ ਦਾ ਵਾਰਡ ਮੈਂਬਰ ਹੈ, ਉਹਨੂੰ ਵੀ ਹਿੰਸਾ ਦੇ ਕੇਸ ਦੇ ਵਿੱਚ ਜਿਹੜਾ ਉਹਦਾ ਨਾਮ ਸ਼ਾਮਲ ਹੈ। ਮਤਲਬ ਕਿ ਇਹ ਇੱਕ ਟਾਈਪ ਦੀ ਕ੍ਰਾਸ FIR ਦੂਜੀ ਧਿਰ ਦੇ ਉੱਤੇ ਵੀ ਦਰਜ ਕੀਤੀ ਗਈ, ਤੇ 2 ਜਣਿਆਂ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਹੋਈ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ, ਕਿਸਾਨ ਮੋਰਚੇ ਨੂੰ 11 ਮਹੀਨੇ ਪੂਰੇ ਹੋਏ, 12ਵਾਂ ਸ਼ੁਰੂ ਹੋ ਗਿਆ। ਬਿਲਕੁਲ ਜੀ, ਜਿਹੜੇ ਵਿਸ਼ਵ ਦੇ ਵੱਡੇ ਮੋਰਚੇ ਨੇ, ਲੰਬੇ ਚੱਲਣ ਵਾਲੇ ਮੋਰਚੇ ਨੇ, ਉਹਨਾਂ ਦੇ ਵਿੱਚੋਂ ਇੱਕ ਹੈ ਇਹ ਮੋਰਚਾ। ਐਡਾ ਲੰਬਾ ਸਮਾਂ ਕੋਈ ਮੋਰਚਾ ਚੱਲ ਜਾਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ। 11 ਮਹੀਨੇ ਇਹਨੂੰ ਪੂਰੇ ਹੋ ਗਏ। 27 ਨਵੰਬਰ ਨੂੰ ਕਿਸਾਨ ਜਾ ਕੇ ਦਿੱਲੀ ਦੀਆਂ ਸਰਹੱਦਾਂ ਤੇ ਰੋਕੇ ਗਏ ਸੀਗੇ, ਰੋਕਾਂ ਲਾ ਕੇ। ਤੇ ਨਵੰਬਰ ਦੇ ਵਿੱਚ 27 ਤਰੀਕ ਨੂੰ ਇਹਨੂੰ 1 ਸਾਲ ਮੋਰਚੇ ਨੂੰ ਉੱਥੇ ਪੂਰਾ ਹੋ ਜਾਊਗਾ। ਸਭ ਤੋਂ ਲੰਬਾ ਚੱਲਣ ਵਾਲੇ ਮੋਰਚਿਆਂ ਦੇ ਵਿੱਚੋਂ ਭਾਰਤ ਦੇ ਇਤਿਹਾਸ ਦੇ ਵਿੱਚ ਵੀ ਕਿਸਾਨਾਂ ਦਾ ਇਹ ਮੋਰਚਾ, ਜਿੰਨੀ ਢਾਹ ਲਾਉਣ ਦੀ ਇਹਨੂੰ ਕੋਸ਼ਿਸ਼ ਕੀਤੀ ਗਈ ਮੋਰਚੇ ਨੂੰ, ਅੱਜ ਵੀ ਇਹਨੂੰ ਜਿੰਨੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜਦੋਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਵੀਡੀਓ ਦੇ ਰੂਪ ਦੇ ਵਿੱਚ, ਕੁਝ ਕਾਲਸ ਦੇ ਰੂਪ ਦੇ ਵਿੱਚ ਇਹ ਸੁਣਦੇ ਆ ਕਿ ਜਦੋਂ ਮੋਰਚਾ ਹਾਰ ਕੇ ਆਓਗੇ ਨਾ, ਫਿਰ ਤੁਹਾਨੂੰ ਪੁੱਛਾਂਗੇ। ਮਤਲਬ ਕਿ ਹਾਰਨ ਦੇ ਵਾਸਤੇ, ਹਾਰਨ ਦੀਆਂ ਖਬਰਾਂ ਸੁਣਨ ਦੇ ਵਾਸਤੇ ਕੁਝ ਲੋਕ ਸਰਗਰਮ ਨੇ। ਇਸ ਮੋਰਚੇ ਨੂੰ ਇੰਨਾ ਢਾਹ ਲਾਉਣ ਦੀ ਕੋਸ਼ਿਸ਼ ਇਹ ਲੋਕ ਕਰ ਰਹੇ ਆ। ਪੰਜਾਬ ਦੇ ਵਿੱਚੋਂ ਸ਼ੁਰੂ ਹੋਇਆ ਇਹ ਮੋਰਚਾ ਅੱਜ ਪੂਰੇ ਮੁਲਕ ਦੇ ਵਿੱਚ ਫੈਲਿਆ ਹੋਇਆ। ਕਿਸਾਨਾਂ ਨੇ ਵੱਖ-ਵੱਖ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਘਿਰਾਓ ਕਰਨ ਦੀ ਕਾਲ ਦਿੱਤੀ ਸੀਗੀ 26 ਨੂੰ। ਕੱਲ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਦਿੱਲੀ, ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ, ਆਂਧਰਾ ਪ੍ਰਦੇਸ਼, ਸਾਰੇ ਜਗ੍ਹਾ ਤੋਂ ਰਿਪੋਰਟਾਂ ਆਈਆਂ ਨੇ ਕਿ ਇਹਨਾਂ ਸਾਰੇ ਸੂਬਿਆਂ ਦੇ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਘਿਰਾਓ ਕੀਤੇ ਗਏ, ਰੋਸ ਮਾਰਚ ਕੱਢੇ ਗਏ, ਮੋਟਰਸਾਈਕਲ ਰੈਲੀਆਂ ਕੱਢੀਆਂ ਗਈਆਂ। ਥਾਂ ਥਾਂ ਦੇ ਉੱਤੇ
ਜਿਹੜੇ ਲੋਕ ਇਹ ਕਹਿੰਦੇ ਸੀ ਮੁੱਠੀ ਭਰ ਲੋਕਾਂ ਦਾ ਇਹ ਸੰਘਰਸ਼ ਹੈ, ਕਦੇ ਖਾਲਿਸਤਾਨੀਆਂ ਦਾ ਸੰਘਰਸ਼ ਕਹਿੰਦੇ ਸੀਗੇ, ਕਦੇ ਅੱਤਵਾਦੀਆਂ ਦਾ ਸੰਘਰਸ਼ ਕਹਿੰਦੇ ਸੀਗੇ, ਉਹ ਇੰਨਾ ਜ਼ਰੂਰ ਹੈ ਕਿ ਉਹ ਤਾਂ ਮੰਨਣਗੇ ਨਹੀਂ। ਪਰ ਜਿਹੜੇ ਆਪਣੇ ਹੀ ਲੋਕ ਇਹ ਕਹਿੰਦੇ ਆ ਕਿ ਜਿੱਦਣ ਫੇਲ ਹੋਇਆ ਉਦੋਂ ਤੁਹਾਨੂੰ ਪੁੱਛਾਂਗੇ, ਜਾਂ ਜਿਹੜੇ ਕੰਮ ਹੀ ਇਸ ਚੀਜ਼ ਦੇ ਵਾਸਤੇ ਕਰ ਰਿਹਾ ਹੈ ਕਿ ਇਹਨੂੰ ਫੇਲ ਕਿਵੇਂ ਕਰਨਾ, ਇਹ ਉਹਨਾਂ ਦੇ ਮੂੰਹ ਦੇ ਉੱਤੇ ਇਸ ਪੱਖੋਂ ਤਾਂ ਚਪੇੜ ਹੈਗੀ ਹੈ ਕਿ ਇਹ ਮੋਰਚਾ ਡੇ ਬਾਈ ਡੇ ਹੋਰ ਵੱਡਾ ਹੁੰਦਾ ਗਿਆ। ਪੰਜਾਬ ਤੋਂ ਸ਼ੁਰੂ ਹੋ ਕੇ ਹਰਿਆਣਾ ਪੂਰੇ ਦਾ ਪੂਰਾ ਇਹਦੇ ਨਾਲ ਆ ਕੇ ਖੜਾ ਹੋ ਗਿਆ। ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਤੱਕ ਇਹ ਮੋਰਚਾ ਫੈਲ ਗਿਆ ਹੋਇਆ। ਬੇਸ਼ੱਕ ਇਹਨਾਂ ਦਿਨਾਂ ਦੇ ਵਿੱਚ ਇਹ ਗੱਲਬਾਤ ਚੱਲੀ ਜਾਂਦੀ ਆ ਕਿ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਕੋਈ ਨਾ ਕੋਈ ਫੈਸਲਾ ਲੈ ਸਕਦੀ ਹੈ ਕਿਸਾਨਾਂ ਦੇ ਇਸ ਮੋਰਚੇ ਦੇ ਰੂਪ ਦੇ ਵਿੱਚ। ਉਹ ਕੀ ਫੈਸਲਾ ਹੋਊਗਾ ਅਜੇ ਕੁਝ ਨਹੀਂ ਪਤਾ, ਕਿਉਂਕਿ ਡਾਇਰੈਕਟਲੀ ਕੋਈ ਗੱਲਬਾਤ ਕਿਸਾਨ ਜਥੇਬੰਦੀਆਂ ਦੇ ਨਾਲ ਨਹੀਂ ਹੋ ਰਹੀ, ਇਨਡਾਇਰੈਕਟਲੀ ਹੋ ਰਹੀ ਆ, ਤੇ ਉਹ ਅਟਕਲਾਂ ਉਹਦੇ ਸੰਬੰਧੀ ਕਈ ਲੱਗ ਰਹੀਆਂ। ਹਾਂਜੀ ਹਾਂਜੀ, ਬਿਲਕੁਲ ਕਿਸੇ ਨਾ ਕਿਸੇ ਪਾਸੇ ਲਾਉਣਾ ਤਾਂ ਪਊਗਾ। ਅੱਗੇ ਗੱਲ ਕਰਦੇ ਹਾਂ, ਜਿਹੜਾ ਮੁੰਬਈ ਦੇ ਵਿੱਚ ਇੱਕ ਡਰੱਗ ਕੇਸ ਆ ਉਸ ਦੇ ਵਿੱਚ ਕਈ ਖੁਲਾਸੇ ਹੋਰ ਵੀ ਹੋ ਰਹੇ ਆ। ਦੇਖੋ ਜੀ, ਇਹ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜੀ ਨਾਰਕੋਟਿਕ ਕੰਟਰੋਲ ਬਿਊਰੋ ਆ ਉਹਦਾ ਡਾਇਰੈਕਟਰ ਹੀ ਇਸ ਮਾਮਲੇ ਦੇ ਵਿੱਚ ਫਸ ਗਿਆ ਹੋਇਆ, ਵਾਨਖੇੜੇ, ਸਮੀਰ ਵਾਨਖੇੜੇ। ਉਹਦੇ ਉੱਤੇ ਕਥਿਤ ਰੂਪ ਦੇ ਵਿੱਚ ਸਹੀ ਕਰੋੜਾਂ ਰੁਪਈਏ ਅਗਰਾਉਣ ਦੇ ਕਥਿਤ ਰੂਪ ਦੇ ਵਿੱਚ ਦੋਸ਼ ਲੱਗੇ ਆ। ਉਹ ਹੈੱਡਕੁਆਟਰ ਦੇ ਵਿੱਚ ਦਿੱਲੀ ਦੇ ਵਿੱਚ ਜਾ ਕੇ ਸੀਨੀਅਰ ਅਫਸਰਾਂ ਦੇ ਸਾਹਮਣੇ ਪੇਸ਼ ਹੋਇਆ। ਸਮੀਰ ਵਾਨਖੇੜੇ ਨੇ ਕਦੇ ਇਹ ਨਹੀਂ ਸੀ ਸੋਚਿਆ ਕਿ ਇਹ ਜਿਹੜਾ ਜਾਲ ਬੁਣਿਆ ਗਿਆ ਉਸ ਜਾਲ ਦੇ ਵਿੱਚ ਉਹ ਆਪ ਵੀ ਘਿਰ ਸਕਦਾ, ਉਹ ਆਪ ਵੀ ਫਸ ਸਕਦਾ। ਉਹ ਫਸ ਗਿਆ ਹਾਲ ਦੀ ਘੜੀ ਤਾਂ ਇਸ ਮਸਲੇ ਦੇ ਉੱਤੇ। ਉਹਦੇ ਚੋਂ ਕਿਵੇਂ ਨਿਕਲਦਾ ਇਹ ਨਹੀਂ ਅਜੇ ਪਤਾ। ਮੁੰਬਈ ਜਿਹੜੇ ਐਕਸਟੋਰਸ਼ਨ ਇਕੱਠੀ ਕਰਨ ਵਾਲੇ ਨੇ, ਹਫਤਾ ਇਕੱਠਾ ਕਰਨ ਵਾਲੇ, ਮਹੀਨਾ ਇਕੱਠਾ ਕਰਨ ਵਾਲੇ, ਉਹਨਾਂ ਦਾ ਗੜ ਰਿਹਾ। ਪਹਿਲਾਂ ਇਹ ਕਿਸੇ ਨਾ ਕਿਸੇ ਵੱਖਰੇ ਰੂਪ ਦੇ ਵਿੱਚ ਮਹੀਨੇ ਉਗਰਾਹੇ ਜਾਂਦੇ ਹੁੰਦੇ ਸੀਗੇ, ਹੁਣ ਇਹਦਾ ਤੌਰ ਤਰੀਕੇ ਬਦਲ ਗਏ। ਡਰੱਗ ਨੇ ਜਿੱਥੇ ਨਵੀਂ ਪੀੜ੍ਹੀ ਨੂੰ ਮੌਤ ਦੇ ਮੂੰਹ ਦੇ ਵਿੱਚ ਪਾਇਆ, ਉੱਥੇ ਇਹਦੇ ਤੋਂ ਪੈਸੇ ਬਣਾਉਣ ਵਾਲੇ, ਚਾਹੇ ਉਹ ਪੁਲਿਸ ਵਾਲੇ ਨੇ, ਚਾਹੇ ਉਹ ਸਿਆਸਤਦਾਨ ਨੇ, ਚਾਹੇ ਇਹ ਵੱਡੇ ਅਹੁਦਿਆਂ ਦੇ ਉੱਤੇ ਬੈਠੇ, ਕਿਉਂਕਿ ਐਨਸੀਬੀ ਜਿਹੜੀ ਆ ਨਾਰਕੋਟਿਕਸ ਕੰਟਰੋਲ ਬਿਊਰੋ, ਉਹ ਕੰਟਰੋਲ ਕਰਨ ਦੇ ਵਾਸਤੇ ਬਣੀ ਹੈ ਤੇ ਉਹ ਪੈਸਾ ਕੰਟਰੋਲ ਕਰਨ ਦੇ ਵਾਸਤੇ ਤੁਰ ਪਈ। ਇਹ ਐਨਸੀਬੀ ਦੇ ਉੱਤੇ ਇੱਕ ਬਹੁਤ ਵੱਡੇ ਸਵਾਲੀਆ ਚਿੰਨ੍ਹ ਖੜੇ ਹੋ ਗਏ। ਜੇ ਇਸ ਮਸਲੇ ਦੇ ਵਿੱਚ ਸਮੀਰ ਵਾਨਖੇੜੇ ਵਾਲੇ ਇਸ ਮਾਮਲੇ ਦੇ ਵਿੱਚ ਕੁਝ ਵੀ ਨਿਕਲ ਆਉਂਦਾ ਤੇ ਕੱਲ ਨੂੰ ਐਨਸੀਬੀ ਵੀ ਇਸ ਪੱਖੋਂ ਗਈ ਕਿ ਜਦੋਂ ਉਹ ਕਿਸੇ ਜਗ੍ਹਾ ਦੇ ਉੱਤੇ ਰੇਡ ਕਰੂਗੀ, ਕਿਸੇ ਦਾ ਕੋਈ ਮਾਮਲਾ ਦਰਜ ਕਰੂਗੀ, ਤੇ ਲੋਕਾਂ ਦੇ ਮਨਾਂ ਦੇ ਵਿੱਚ ਸਭ ਤੋਂ ਪਹਿਲਾ ਸਵਾਲ ਇਹ ਆਊਗਾ, ਅੱਛਾ ਇਹ ਪੈਸੇ ਲੈਣ ਦੇ ਵਾਸਤੇ ਇਹਨਾਂ ਨੇ ਕੀਤਾ ਹੋਣਾ, ਇਹਦੇ ਕੋਲੋਂ ਗਰਾਹੀ ਇਹਨਾਂ ਨੇ ਕਰਨੀ ਹੋਣੀ ਹੈ ਤਾਂ ਕਰਕੇ ਕੀਤਾ। ਉਧਰ ਜਿਹੜੀ ਇਹ ਸ਼ਾਹਰੁਖ ਖਾਨ ਦਾ ਮੁੰਡਾ ਜਿਹੜਾ ਫੜਿਆ ਹੋਇਆ, ਉਹਦੀ ਜ਼ਮਾਨਤ ਦੀ ਅਰਜ਼ੀ ਕੱਲ ਉਹਦੇ ਉੱਤੇ ਸੁਣਵਾਈ ਚੱਲਦੀ ਰਹੀ ਮੁੰਬਈ ਹਾਈ ਕੋਰਟ ਦੇ ਵੱਲੋਂ, ਅੱਜ ਵੀ ਇਹ ਜਾਰੀ ਰਹੂਗੀ। 2 ਅਕਤੂਬਰ ਨੂੰ ਕਰੂਜ਼ ਦੇ ਉੱਤੇ ਛਾਪੇ ਮਾਰ ਕੇ ਉੱਥੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਉਹਦੇ ਕੋਲੋਂ ਕੋਈ ਡਰੱਗ ਬਰਾਮਦ ਨਹੀਂ ਹੋਈ ਉਹਦੇ ਮੁੰਡੇ ਦੇ ਕੋਲੋਂ, ਫਿਰ ਵੀ ਉਹਦੀ ਜ਼ਮਾਨਤ ਜਿਵੇਂ ਉਹਦੀ ਨਾ ਮਿਲਣੀ, ਇਹਦੇ ਵਿੱਚ ਇਹ ਨਹੀਂ ਹੈਗਾ ਕਿ ਐਨਸੀਬੀ ਕੱਲੀ ਸ਼ਾਮਲ ਹੈ। ਇਹ ਤਾਂ ਰੈਕਡ ਹੀ ਬਹੁਤ ਵੱਡਾ ਜਿਹੜਾ ਉਹ ਜਾਪ ਰਿਹਾ ਕਿ ਕਿਵੇਂ ਫਸਾਉਣਾ। ਐਕਸਪਰਟ ਜਿਹੜੇ ਆ ਉਹ ਆਪਣੀ ਰਾਏ ਦਿੰਦੇ ਤੁਰੇ ਜਾ ਰਹੇ ਆ ਕਿ ਜੇ ਆਰੀਅਨ ਜਿਹੜਾ ਉਹਦਾ ਮੁੰਡਾ, ਉਹਨੂੰ ਇਸ ਮਾਮਲੇ ਦੇ ਵਿੱਚ ਉਹ ਕਨਵਿਕਟ ਵੀ ਹੋ ਜਾਂਦਾ ਤੇ 1 ਸਾਲ ਦੀ ਸਜ਼ਾ, 8000 ਰੁਪਏ ਜੁਰਮਾਨਾ, ਜਿਹਦੇ ਵਿੱਚ 1 ਸਾਲ ਦੀ ਸਜ਼ਾ, ਉਹਨੂੰ ਜ਼ਮਾਨਤ ਕਿਉਂ ਨਹੀਂ ਦਿੱਤੀ ਜਾ ਰਹੀ? ਕਹਾਣੀ ਕਾਫੀ ਹੱਦ ਤੱਕ ਸਮਝ ਆ ਰਹੀ ਹੈ। ਬਿਲਕੁਲ ਜੀ, ਵਾਹਵੇਲਾ ਤਾਂ ਬਹੁਤ ਕੀਤਾ ਜਾਂਦਾ, ਪਤਾ ਨਹੀਂ ਕੀ ਹੋ ਗਿਆ, ਲੋਕੀ ਤਾਂ ਬਹੁਤ ਕੁਝ ਕਰ ਰਹੇ ਆ ਇੱਥੇ। ਅੱਗੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਕਿ ਉਹ ਜਿਹੜੀ ਅੱਜ ਦੀ ਕਾਨਫਰੰਸ ਹੋਣੀ ਆ ਉਸ ਦੇ ਵੱਲ ਬਹੁਤੀਆਂ ਨਿਗਾਹਾਂ ਆ ਕਿ ਉਹਦੇ ਨਾਲ ਕੌਣ ਕੌਣ ਬੈਠੂ। ਦੇਖੋ, ਕੈਪਟਨ ਅਮਰਿੰਦਰ ਸਿੰਘ ਹੁਰੀ ਸਮਝ ਤੋਂ ਪਰੇ ਆ ਕਿ ਉਹ ਕੀ ਸੋਚ ਕੇ ਇਹ ਪਾਰਟੀ ਬਣਾ ਰਹੇ ਆ, ਕਿ ਕੀ ਉਹ ਤਬਦੀਲੀ ਕਰ ਦੇਣਗੇ। ਇਹ ਵੀ ਕਹਿੰਦੇ ਕਿ ਮੈਂ ਪੰਜਾਬ ਤੇ ਪੰਜਾਬੀਆਂ ਦੇ ਵਾਸਤੇ ਖੜਾ। ਕਿੱਥੇ ਖੜੇ ਨੇ ਪੰਜਾਬ ਤੇ ਪੰਜਾਬੀਆਂ ਦੇ ਵਾਸਤੇ? ਇਹ ਪੰਜਾਬੀ ਸਵਾਲ ਸੋਚਣ। ਟਿਕਟੂ ਜਾਣਗੇ ਉਹਨਾਂ ਦੇ ਨਾਲ, ਕੋਈ ਸ਼ੱਕ ਨਹੀਂ। ਟਿਕਟੂਆਂ ਨੂੰ ਟਿਕਟ ਚਾਹੀਦੀ ਹੁੰਦੀ ਆ, ਇੱਕ ਨਹੀਂ ਤੇ ਦੂਜੇ ਪਾਸੇ ਤੋਂ, ਦੂਜੇ ਨਹੀਂ ਤੇ ਤੀਜੇ ਪਾਸੇ ਤੋਂ। ਹੁਣ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰਨੀ ਆ ਉਹਦੇ ਵਿੱਚ ਉਹ ਆਪਣੀ ਪਾਰਟੀ ਦਾ ਐਲਾਨ ਕਰ ਸਕਦੇ ਆ। ਪਾਰਟੀ ਉਹਨਾਂ ਕੋਲੇ ਰਜਿਸਟਰਡ ਪਹਿਲਾਂ ਹੀ ਹੈਗੀ ਆ,
16 ਦੇ ਵਿੱਚ ਰਜਿਸਟਰਡ ਇਹ ਕਰਾਈ ਸੀ ਪੰਜਾਬ ਵਿਕਾਸ ਪਾਰਟੀ, ਉਹੀ ਬਣਾ ਸਕਦੇ ਆ ਨਵੀਂ ਬਣਾਉਣ ਦੇ ਨਾਲੋਂ। ਉਂਝ ਵੈਸੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਅਕਾਲੀ ਦਲ ਚੋਂ ਕੱਢਿਆ ਸੀ ਪਾਰਟੀ, ਤਾਂ ਉਦੋਂ ਵੀ ਉਹਨਾਂ ਨੇ ਇੱਕ ਰਜਿਸਟਰਡ ਕਰਾਈ ਸੀ ਅਕਾਲੀ ਦਲ ਪੰਥਕ, ਉਹ ਉਹਨਾਂ ਨੇ ਮਰਜ ਕਰ ਦਿੱਤਾ ਸੀਗਾ ਕਾਂਗਰਸ ਦੇ ਵਿੱਚ। ਤੋ ਇਹ ਪੰਜਾਬ ਵਿਕਾਸ ਪਾਰਟੀ ਕਿਉਂਕਿ ਦਬਕਾ ਮਾਰਿਆ ਸੀ, ਹਾਈ ਕਮਾਂਡ ਡਰ ਗਈ, ਪ੍ਰਤਾਪ ਸਿੰਘ ਬਾਜਵਾ ਨੂੰ ਲਾ ਕੇ ਖੁੱਡੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮੂਹਰੇ ਲੈਣ ਦਾ, ਤੇ 17 ਦੇ ਵਿੱਚ ਉਹ ਫੇਰ ਮੁੱਖ ਮੰਤਰੀ ਬਣ ਗਏ। ਮੁੱਖ ਮੰਤਰੀ ਕਾਹਦੇ ਬਣੇ? ਮਹਿਲ 'ਚ ਜਾ ਕੇ ਸੌਂ ਗਏ ਤੇ ਜਿਹੜੇ ਮਹਿਕਮੇ ਸੀ ਉਹਨਾਂ ਦੀ ਆਊਟਸੋਰਸਿੰਗ ਕਰਤੀ, ਉਹ ਠੇਕੇ ਤੇ ਦੇਤੇ ਮਹਿਕਮੇ ਸਾਰੇ। ਪੁਲਿਸ ਕਿਸੇ ਨੂੰ ਠੇਕੇ ਤੇ ਦੇਤੀ, ਉਹ ਤਾਂ ਰੂਸਾ ਆਲਮ ਚਲਾਉਂਦੀ ਰਹੀ ਪੁਲਿਸ। ਵਿਜੀਲੈਂਸ ਕਿਸੇ ਨੂੰ ਠੇਕੇ ਤੇ ਦੇਤੀ, ਆਬਕਾਰੀ ਵਿਭਾਗ ਕਿਸੇ ਨੂੰ ਠੇਕੇ ਦੇ ਉੱਤੇ ਦੇਤਾ ਵੀ ਮੇਰਾ ਹਿੱਸਾ ਲਿਆ ਕੇ ਰੱਖੀ ਚੱਲੋ ਤੇ ਇਹਨਾਂ ਨੂੰ ਚਲਾਈ ਚੱਲੋ, ਜੋ ਤੁਸੀਂ ਕਰਨਾ ਕਰੀ ਚੱਲੋ। ਉਹ ਅੰਦਰ ਵੜ ਕੇ ਕੁੰਭ ਕਰਨ ਵਾਂਗੂ ਸੁੱਤੇ ਰਹੇ। 4.5 ਸਾਲਾਂ ਤੋਂ ਬਾਅਦ ਉਦੋਂ ਉੱਠੇ ਜਦੋਂ ਹਾਈ ਕਮਾਂਡ ਨੇ ਫੜ ਕੇ ਗੱਦੀਓਂ ਲਾਹ ਦਿੱਤਾ। ਉਹਨਾਂ ਨੂੰ ਚੇਤੇ ਆਇਆ ਕਿ ਮੇਰੀ ਬੜੀ ਬੇਇੱਜ਼ਤੀ ਹੋਈ ਆ। ਹੁਣ ਬੇਇੱਜ਼ਤੀ ਪੰਜਾਬੀਆਂ ਦੀ ਕਿੰਨੀ ਹੋਈ ਇਹ ਵੀ ਸਭ ਨੂੰ ਪਤਾ। ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਇਹਦੇ ਉੱਤੇ ਨਿਗਾਹਾਂ ਰਹਿਣਗੀਆਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪ੍ਰੈਸ ਕਾਨਫਰੰਸ 'ਚ ਕੌਣ ਕੌਣ ਬੈਠਦਾ, ਕਾਂਗਰਸ ਦੇ ਕਿੰਨੇ ਮੈਂਬਰ ਪਾਰਲੀਮੈਂਟ ਬੈਠਦੇ, ਕਿੰਨੇ ਵਿਧਾਇਕ ਬੈਠਦੇ ਆ। ਦਾਵਾ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ 15 MLA ਦੇ ਨਾਲ ਨੇ ਕਾਂਗਰਸ ਦੇ, 15 ਹੋਣੇ ਨਹੀਂ ਗੇ। ਇਹ ਸਭ ਨੂੰ ਪਤਾ ਹੈ ਕਿਉਂਕਿ ਜਿਹੜੇ MLAs ਨੂੰ ਨਹੀਂ ਕੁਝ ਬਣਾਇਆ ਕਾਂਗਰਸ ਨੇ, ਉਹ ਇਹ ਤਾਂ ਝਾਕ ਰੱਖੀ ਬੈਠੇ ਆ ਨਾ ਕਿ ਅਗਲੀ ਟਿਕਟ ਸਾਨੂੰ ਕਾਂਗਰਸ ਦੇ ਦੂਗੀ। ਜੇ ਕਿਸੇ ਨੂੰ ਟਿਕਟ ਦੀ ਝਾਕ ਵੀ ਨਾ ਹੋਵੇ, ਵੀ ਟਿਕਟ ਵੀ ਨਹੀਂ ਮਿਲਣੀ, ਤੇ ਫੇਰ ਹੋ ਸਕਦਾ ਕਿ ਕੁਝ ਉਹਨਾਂ ਦੇ ਨਾਲ ਬੈਠ ਜਾਣ। ਜਿਹੜੇ ਬੈਠਣਗੇ ਰਾਣਾ ਗੁਰਮੀਤ ਸਿੰਘ ਸੋਢੀ ਬੈਠਣਗੇ, ਜਿਹੜੇ ਮੁਆਵਜ਼ਾ 2 ਵਾਰੀ ਲੈ ਗਏ ਆਪਣੀ ਜ਼ਮੀਨ ਦਾ, ਇੱਥੋਂ ਤੱਕ ਹੇਰਾ ਫੇਰੀਆਂ ਕੀਤੀਆਂ। ਸਾਧੂ ਸੁਭਾਅ ਵਾਲਾ ਧਰਮਸੋਤ ਬੈਠ ਸਕਦਾ ਜਿਹਨੇ ਕਰਪਸ਼ਨ ਦੇ ਨਵੇਂ ਰਿਕਾਰਡ ਕਾਇਮ ਕੀਤੇ, ਤੋਂ ਇਦਾਂ ਦੇ ਕਰਪਟ ਲੋਕਾਂ ਨੂੰ ਨਾਲ ਬਿਠਾ ਸਕਦੇ ਆ। ਪਰ ਬਹੁਤਾ ਵੱਡਾ ਸਵਾਲ ਇਹ ਰਹੂਗਾ ਕਿ ਕੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਰਨੀਤ ਕੌਰ ਹੋਰੀ ਬੈਠਦੇ ਆ? ਪਰਨੀਤ ਕੌਰ ਜਿਹੜੇ ਕਿ ਜਿਹੜਾ ਸਿਸਵਾਂ ਤੋਂ ਲਾਂਭੇ ਰੱਖੇ ਗਏ, ਤਕਰੀਬਨ 4.5 ਸਾਲ ਜਿੰਨੀ ਦੇਰ ਤੱਕ ਅਰੂਸਾ ਆਲਮ ਇੱਥੇ ਰਹੀ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦਿੱਤਾ ਉਦੋਂ ਜ਼ਰੂਰ ਪਰਨੀਤ ਕੌਰ ਉਹਨਾਂ ਦੇ ਨਾਲ ਖੜੇ ਦਿਖਾਈ ਦਿੱਤੇ, ਐਕਟਿਵ ਵੀ ਨਜ਼ਰ ਆਉਂਦੇ ਆ। ਪਰ ਕੀ ਉਹ ਕਾਂਗਰਸ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪਾਰਟੀ 'ਚ ਚਲੇ ਜਾਣਗੇ? ਇਹ ਬਹੁਤ ਵੱਡਾ ਸਵਾਲ ਹੈ। ਇਹਦੇ ਸੰਬੰਧੀ ਮੋਤੀ ਮਹਿਲ ਦੇ ਵਿੱਚ ਵੀ ਮੀਟਿੰਗਾਂ ਤਾਂ ਹੁੰਦੀਆਂ ਰਹੀਆਂ ਨੇ, ਗੱਲ ਕਿਸੇ ਤਣ ਪੱਤਣ ਲੱਗੀ ਆ ਕਿ ਨਹੀਂ? ਕਿਉਂਕਿ ਜੇ ਪਰਨੀਤ ਕੌਰ ਨਾਲ ਜਾ ਕੇ ਬੈਠਦੇ ਆ ਤੇ ਉਹਨਾਂ ਦੇ ਉੱਤੇ ਕਾਂਗਰਸ ਕਾਰਵਾਈ ਕਰੂਗੀ, ਫਿਰ ਉਹ ਕਾਂਗਰਸ ਦੀ ਤਰਫੋਂ ਤਾਂ ਮੈਂਬਰ ਪਾਰਲੀਮੈਂਟ ਦੇ ਵਜੋਂ ਨਹੀਂ ਵਿਚਰ ਸਕਣਗੇ। ਤੇ ਇਹ ਵੀ ਆ ਕਿ ਜੇ ਪਰਨੀਤ ਕੌਰ ਬੈਠ ਜਾਂਦੇ ਆ ਤੇ ਇੱਕ ਗੱਲ ਪੱਕੀ ਹੋ ਜਾਊਗੀ ਕਿ ਮਹਿਲ ਦੀ ਤਕਰੀਬਨ ਰਾਜਨੀਤੀ ਦੇ ਵਿੱਚ ਐਂਟਰੀ ਖਤਮ। ਇਹ ਜਿਹੜੀ ਪਾਰਟੀ ਬਣਨੀ ਆ, ਇਹ ਪਾਰਟੀ ਬਹੁਤੀ ਲੰਬੀ ਨਹੀਂ ਚੱਲਣੀ। ਸਭ ਨੂੰ ਪਤਾ ਕਿ ਇਹਨੇ ਜਿੱਤ ਜੁੱਤਾ ਹਾਸਲ ਨਹੀਂ ਕਰਨੀ, ਇਹ ਤਾਂ ਐਵੇਂ ਰੌਲ ਘਚੌਲਾ ਪਾਉਣ ਦੇ ਵਾਸਤੇ ਬਣਾਈ ਜਾ ਰਹੀ ਆ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੇ ਉਹਦੇ ਮਹਿਲ ਦਾ ਜਿਹੜਾ ਉਹ ਕੁਐਸਚਨ ਮਾਰਕ ਲੱਗ ਜਾਣਾ ਕਿ ਰਾਜਨੀਤੀ ਦੇ ਵਿੱਚ 2 ਵਾਰੀ ਮੁੱਖ ਮੰਤਰੀ ਬਣਨਾ ਕੋਈ ਛੋਟੀ ਗੱਲ ਨਹੀਂ ਹੁੰਦੀ। 2 ਵਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਣੇ ਆ, ਮੈਂਬਰ ਪਾਰਲੀਮੈਂਟ ਵੀ ਬਣੇ ਆ। ਪਰਨੀਤ ਕੌਰ ਹੁਰੀ ਮਿਨਿਸਟਰ ਰਹੇ ਨੇ ਸੈਂਟਰ ਦੇ ਵਿੱਚ ਕਾਂਗਰਸ ਦੀ, ਡਾਕਟਰ ਮਨਮੋਹਨ ਸਿੰਘ ਹੋਰਾਂ ਵਾਲੀ ਸਰਕਾਰ ਦੇ ਵਿੱਚ, ਹੁਣ ਵੀ ਉਹ ਮੈਂਬਰ ਪਾਰਲੀਮੈਂਟ ਨੇ, ਕਾਂਗਰਸ ਵੱਲੋਂ ਹੀ ਬਣੇ ਨੇ। ਤੋ ਮਹਿਲ ਨੂੰ ਜਿਹੜਾ ਜਗ੍ਹਾ ਤਾਂ ਮਿਲਦੀ ਰਹੀ ਆ। ਹੁਣ ਜਦੋਂ ਜੇ ਕਾਂਗਰਸ ਨੇ ਲਾਂਭੇ ਕਰਤਾ ਤਾਂ ਪਰਨੀਤ ਕੌਰ ਕਿੱਥੇ ਖੜੋਦੇ ਨੇ? ਇਹ ਬੜਾ ਵੱਡਾ ਸਵਾਲ ਅੱਜ ਸਾਹਮਣੇ ਜਿਹੜਾ ਆਊਗਾ। ਜੇ ਪਰਨੀਤ ਕੌਰ ਨਹੀਂ ਬਹਿੰਦੇ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵੱਡੀ ਕਿਰਕਰੀ ਆ। ਜੇ ਪਰਨੀਤ ਕੌਰ ਹੋਰੀ ਬਹਿ ਜਾਂਦੇ ਆ ਨਾਲ ਤੇ ਫਿਰ ਮਹਿਲ ਦੀ ਬਹੁਤ ਵੱਡੀ ਕਿਰਕਰੀ ਹੈ, ਕਿਉਂਕਿ ਫਿਰ ਕਾਂਗਰਸੀ ਇਹ ਸੋਚਣਗੇ ਕਿ ਇਹ ਤਾਂ ਸਿਰਫ ਆਪਣੇ ਵਾਸਤੇ ਹੀ ਕਰਦੇ ਸੀ, ਲੋਕਾਂ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ ਸੀ। ਲੋਕਾਂ ਨਾਲ ਤਾਂ ਵਾਕਿਆ ਹੀ ਜਿਹੜੇ ਪੋਲੀਟੀਸ਼ੀਅਨ ਹੈਗੇ ਕੋਈ ਲੈਣਾ ਦੇਣਾ ਨਹੀਂ ਹੈਗੇ। ਤੇ ਅੱਗੇ ਭਾਰਤ ਪਾਕਿਸਤਾਨ ਦਾ ਜੋ ਮੈਚ ਹੋਇਆ ਆ ਉਹ ਬੜੀ ਟਰੋਲਿੰਗ ਚੱਲਦੀ ਹੈ ਇੱਧਰ ਉੱਧਰ, ਤੇ ਖਿਡਾਰੀਆਂ ਦੀਆਂ ਪਤਨੀਆਂ ਉਹਨਾਂ ਦੀ ਵੀ ਟਰੋਲਿੰਗ ਹੋ ਰਹੀ ਹੈ। ਹੱਦ ਹੋਈ ਪਈ ਹੈ ਜੀ ਇੱਥੇ ਤਾਂ, ਵੈਸੇ ਹੱਦ ਹੋਈ ਪਈ ਹੈ ਕਿ ਖੇਡ ਹੈ, ਇੱਕ ਖੇਡ ਨੂੰ ਖੇਡ ਦੇ ਤੌਰ ਦੇ ਉੱਤੇ ਨਾ ਲੈ ਕੇ ਇਹ ਟਰੋਲ ਕਰਨ ਵਾਲੇ ਮੂਰਖ ਲਾਣਾ ਜਿਹੜਾ ਉਹ ਕੀ ਕੁਛ ਕਰੀ ਜਾ ਰਿਹਾ। ਹੁਣ ਇਹਦੇ ਉੱਤੇ ਬੜੇ ਸਾਰੇ ਲੋਕ ਆਪਣੇ ਵੀ ਰਿਐਕਟ ਕਰਨਗੇ ਕਿ ਜੀ ਇਹ ਭਗਤ ਨੇ, ਫਲਾਨੇ ਨੇ। ਟਰੋਲਿੰਗ ਦੇ ਵਿੱਚ ਸਾਡੇ ਲੋਕ ਬੜੇ ਸ਼ਾਮਲ ਨੇ, ਟਰੋਲਿੰਗ ਕੰਪਨੀਆਂ ਬਣੀਆਂ ਹੋਈਆਂ ਨੇ। ਕੱਲ ਦੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਉਹਨਾਂ ਦੇ
ਹੱਕ ਵਾਲੇ ਨੇ ਉਹ ਟਰੋਲ ਕਰ ਰਹੇ ਆ ਬੜੇ ਵੱਡੇ ਪੱਧਰ ਦੇ ਉੱਤੇ। ਇਟ ਮੀਨਸ ਇਹ ਆ ਕਿ ਜਿਹੜੀਆਂ ਇਹ ਟਰੋਲ ਕਰਨ ਵਾਲੇ ਗਰੁੱਪ ਨੇ ਇਹ ਕਿਰਾਏ ਭਾੜੇ ਦੇ ਉੱਤੇ ਜਾਂਦੇ। ਇੱਕ ਗੱਲ ਤਾਂ ਕਲੀਅਰ ਹੈ ਕਿ ਜਿਹਨੇ ਪੈਸੇ ਦਿੱਤੇ ਘੰਟਿਆਂ ਦੇ ਹਿਸਾਬ ਦੇ ਨਾਲ ਦਿੰਦੇ ਆ ਜਾਂ ਦਿਨਾਂ ਦੇ ਹਿਸਾਬ ਦੇ ਨਾਲ ਦਿੰਦੇ ਆ, ਉਹਦੇ ਵੱਲੋਂ ਫਿਰ ਉਹਦੇ ਹੱਕ ਦੇ ਵਿੱਚ ਟਰੋਲਿੰਗ ਤੇ ਦੂਜਿਆਂ ਦੇ ਵਿਰੋਧ ਦੇ ਵਿੱਚ ਟਰੋਲਿੰਗ ਕਰਨੀ ਸ਼ੁਰੂ ਕਰ ਦਿੰਦੇ ਆ। ਇਹ ਇੱਕ ਬਹੁਤ ਵੱਡਾ ਕਾਰੋਬਾਰ ਬਣ ਗਿਆ ਹੈ। ਮੈਚ ਹੋਇਆ ਵੜਿਆਂ ਬਾਅਦ ਪਾਕਿਸਤਾਨ ਤੇ ਭਾਰਤ ਦਾ, ਔਰ ਭਾਰਤ ਤੇ ਪਾਕਿਸਤਾਨ ਹਾਕੀ ਚ ਖੇਡਣ, ਕ੍ਰਿਕਟ ਚ ਖੇਡਣ, ਜਦੋਂ ਵੀ ਖੇਡਦੇ ਨੇ ਸ਼ਾਨਦਾਰ ਖੇਡ ਹੁੰਦੀ ਹੈ। ਕੌਣ ਜਿੱਤਦਾ ਕੌਣ ਹਾਰਦਾ ਉਸ ਗੱਲ ਨੂੰ ਸਾਈਡ ਦੇ ਉੱਤੇ ਰੱਖ ਕੇ ਜਿਹੜੀ ਟੀਮ ਬਿਹਤਰ ਖੇਡਦੀ ਆ ਉਹਨੇ ਜਿੱਤਣਾ ਹੁੰਦਾ, ਜਿਹੜੀ ਗਲਤੀਆਂ ਕਰ ਜੂਗੀ ਉਹਨੇ ਹਾਰਨਾ ਹੁੰਦਾ। ਭਾਰਤ ਹਾਰਿਆ ਇਹ ਮੈਚ, ਪਾਕਿਸਤਾਨ ਨੇ ਬਿਹਤਰੀਨ ਖੇਡ ਖੇਡੀ। ਨਵੇਂ ਮੁੰਡੇ ਉਹਦੇ ਬਹੁਤ ਕਮਾਲ ਦੇ ਨੇ। ਬਾਬਰ ਆਜ਼ਮ ਉਹਦੇ ਕੋਲੇ ਉਹਦੀ ਇੱਕ ਪ੍ਰਾਪਤੀ ਹੈ ਪਾਕਿਸਤਾਨ ਦੀ ਕ੍ਰਿਕਟ ਟੀਮ ਦੀ। ਜਿਹੜਾ ਅਫਰੀਦੀ ਹੈ ਮੁੰਡਾ, ਜਿਹੜਾ ਬॉलर ਹੈ, ਉਹ ਉਹਦੀ ਪ੍ਰਾਪਤੀ ਹੈ। ਬਜਾਏ ਇਹਦੇ ਕਿ ਚੰਗੀ ਖੇਡ ਦੀ ਤਾਰੀਫ ਕਰਨ ਦੇ ਇੱਥੇ ਟਰੋਲਿੰਗ ਹੋਣੀ ਸ਼ੁਰੂ ਹੋ ਗਈ। ਜਿਹੜਾ ਕਪਤਾਨ ਹੈ ਕੋਹਲੀ, ਉਹਦੀ ਟਰੋਲਿੰਗ ਹੋਣੀ ਸ਼ੁਰੂ ਹੋ ਗਈ ਕਿਉਂਕਿ ਉਹਨੇ ਜੱਫੀਆਂ ਵੀ ਪਾ ਲੀਆਂ, ਉਹਨੇ ਮੁੰਡਿਆਂ ਨੂੰ ਸ਼ਾਬਾਸ਼ ਵੀ ਦਿੱਤੀ ਪਾਕਿਸਤਾਨ ਵਾਲਿਆਂ ਨੂੰ। ਜ਼ਰੂਰ ਇਹੀ ਕਿਹਾ ਹੋਊਗਾ, ਕੋਈ ਨੇੜੇ ਤਾਂ ਨਹੀਂ ਖੜਾ ਸੀਗਾ, ਵੀ ਉਹਨੇ ਇਹੀ ਕਿਹਾ ਹੋਊਗਾ ਕਿ ਤੁਸੀਂ ਵਧੀਆ ਖੇਡੇ ਹੋ, ਤੇ ਉਹਨਾਂ ਨੇ ਵੀ ਰਿਗਾਰਡ ਕੀਤਾ ਉਹਨਾਂ ਦਾ ਕਿ ਸੀਨੀਅਰ ਪਲੇਅਰ ਨੇ। ਇਹਨਾਂ ਦੀ ਟਰੋਲਿੰਗ ਹੁੰਦੀ ਰਹੀ। ਮੁਹੰਮਦ ਸ਼ਾਮੀ ਜਿਹੜਾ ਕਿ ਭਾਰਤ ਦਾ ਫਾਸਟ ਬॉलर ਹੈ, ਜਿੰਨੀ ਉਹਦੀ ਟਰੋਲਿੰਗ ਕੀਤੀ ਗਈ ਉਹਦੇ ਨਾਂ ਕਰਕੇ ਕਿ ਪਾਕਿਸਤਾਨ ਚਲ ਜੇ, ਇਹ ਪਾਕਿਸਤਾਨ ਵੱਲੋਂ ਖੇਡਿਆ। ਹੈਰਾਨੀ ਵਾਲੀ ਗੱਲ ਹੁਣ ਇਹ ਆ ਕਿ ਇਹਨਾਂ ਦੀਆਂ ਪਤਨੀਆਂ ਦੀ ਟਰੋਲਿੰਗ ਹੋ ਰਹੀ ਹੈ। ਜਿਹੜੇ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਹੈ ਵਿਰਾਟ ਕੋਹਲੀ, ਉਹਦੀ ਪਤਨੀ ਅਨੁਸ਼ਕਾ ਸ਼ਰਮਾ ਦੀ ਟਰੋਲਿੰਗ ਕੀਤੀ ਜਾ ਰਹੀ ਹੈ। ਉਹਨੂੰ ਇਹ ਕਿਹਾ ਜਾ ਰਿਹਾ ਕਿ ਜਾਨਵਰਾਂ ਦੇ ਨਾਲ ਜ਼ਿਆਦਾ ਪਿਆਰ ਨਾ ਜਤਾ, ਜਿਹੜਾ ਘਰੇ ਤੇਰਾ ਹਸਬੈਂਡ ਆ ਉਹਦਾ ਧਿਆਨ ਰੱਖ, ਉਹਨੂੰ ਖੇਡ ਭੁੱਲ ਗਈ ਹੈ। ਹਾਲਾਂਕਿ ਵਿਰਾਟ ਕੋਹਲੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਨਈ ਟੀਮ ਜਿੱਤੀ ਤੇ ਇੱਕ ਕੈਪਟਨ ਕਿਵੇਂ ਕੱਲਾ ਜ਼ਿੰਮੇਵਾਰ ਹੋ ਸਕਦਾ, ਜਾਂ ਇੱਕ ਕੱਲਾ ਬॉलर ਕਿਵੇਂ ਜ਼ਿੰਮੇਵਾਰ ਹੋ ਸਕਦਾ? ਜੇ ਟੀਮ ਹਾਰ ਗਈ ਤੇ ਇਹਦਾ ਲੋੜਾ ਕਿਹੜਾ ਆ ਗਿਆ ਜੀ? ਅਕਸਰ ਦੋ ਟੀਮਾਂ ਜਦੋਂ ਮੈਦਾਨ ਦੇ ਵਿੱਚ ਖੇਡਦੀਆਂ ਨੇ, ਇੱਕ ਟੀਮ ਨੇ ਜਿੱਤਣਾ ਹੁੰਦਾ, ਇੱਕ ਟੀਮ ਨੇ ਹਾਰਨਾ ਹੁੰਦਾ। ਪਰ ਇਹਨਾਂ ਲੋਕਾਂ ਨੇ ਜਿਹੜੀ ਟਰੋਲ ਆਰਮੀ ਆ, ਜੋ ਗੰਦ ਪਾ ਰੱਖਿਆ ਇਹਨਾਂ ਲੋਕਾਂ ਨੇ, ਸਮਝ ਨਹੀਂ ਆ ਰਹੀ ਕਿ ਸਮਾਜ ਨੂੰ ਕਿਸ ਪਾਸੇ ਵੱਲ ਲੈ ਜਾਣਗੇ। ਜਿਹੜੇ ਲੋਕ ਟਰੋਲਿੰਗ ਦੇ ਵਿੱਚ ਪਾਰਟ ਅਦਾ ਕਰਦੇ ਨੇ, ਗਾਲਾਂ ਕੱਢਦੇ ਨੇ, ਮੇਰੀ ਚਾਚੇ ਪਹਿਲਾਂ ਹੀ ਪਾਟੇ ਪਏ ਸਮਾਜ ਨੂੰ ਹੋਰ ਪਾੜਨ ਦੇ ਵਿੱਚ ਇਹ ਲੋਕ ਸਾਰੇ ਵੱਡਾ ਰੋਲ ਨਿਭਾ ਰਹੇ। ਜੀ ਜੀ ਬਿਲਕੁਲ, ਇੰਨਾ ਵੀ ਨਹੀਂ ਅਕਲ ਹੈਗੀ ਵੀ ਖੇਡ ਕੀ ਹੁੰਦੀ ਆ। ਅੱਗੇ ਫਿਰ ਕੈਪਟਨ ਅਮਰਿੰਦਰ ਸਿੰਘ ਤੇ ਆਈਏ, ਉਸ ਦੇ 35 ਏਕੜ ਵਾਲੇ ਮਹਿਲ ਦੁਆਲਿਓਂ ਪੁਲਿਸ ਹਟਾਈ ਗਈ ਆ। ਸੱਚੀ ਪੁੱਛੋ ਨਾ ਜੀ, ਕਿਸੇ ਟਾਈਮ ਜਦੋਂ 2002 ਤੋਂ 7 ਤੱਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਿਆ ਸੀ ਤੇ ਪਟਿਆਲੇ ਵਾਲੇ ਬੜਾ ਮਾਣ ਮਹਿਸੂਸ ਕਰਦੇ ਸਨ, ਤੇ ਪਟਿਆਲੇ ਦੀ ਉਦੋਂ ਡਿਵੈਲਪਮੈਂਟ ਵੀ ਬਹੁਤ ਕਰਵਾਈ ਕੈਪਟਨ ਅਮਰਿੰਦਰ ਸਿੰਘ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਉਦੋਂ ਇਸ ਗੱਲ ਤੋਂ ਔਖੇ ਹੁੰਦੇ ਸਨ ਲੋਕ ਕਿ ਕੈਪਟਨ ਅਮਰਿੰਦਰ ਸਿੰਘ ਦਿਨ 'ਚ 2-2 3-3 ਵਾਰੀ ਹੈਲੀਕਾਪਟਰ ਲੈ ਕੇ ਕਦੀ ਚੰਡੀਗੜ੍ਹ ਚਲੇ ਗਏ, ਕਦੇ ਫੇਰ ਪਟਿਆਲੇ ਆ ਗਏ। ਹੈਲੀਕਾਪਟਰ ਇੱਥੇ ਨਾਲ ਲੱਗਵਾ ਫਲਾਈਂਗ ਕਲੱਬ ਹੈ, ਉੱਥੇ ਉਤਰਦਾ ਸੀਗਾ, ਤੇ ਉਹ ਜਦੋਂ ਉੱਥੋਂ ਚੱਲ ਕੇ ਆਉਂਦੇ ਸਨ, ਮੋਤੀ ਮਹਿਲ ਦੇ ਵਿੱਚ ਕੋਈ 9 ਜਾਂ 10 ਕਿਲੋਮੀਟਰ ਦਾ ਰਸਤਾ ਹੈਗਾ, ਤੇ ਉੱਥੇ ਉਦੋਂ ਸੜਕਾਂ ਬੰਦ ਹੁੰਦੀਆਂ ਸਨ, ਲੋਕ ਝੱਲ ਲੈਂਦੇ ਸਨ ਵੀ ਕੋਈ ਗੱਲ ਨਹੀਂ। ਐਤਕੀ ਕੁਝ ਜ਼ਿਆਦਾ ਹੋ ਗਿਆ। ਐਤਕੀ ਇਹ ਜਿਹੜਾ 35 ਏਕੜ ਦਾ ਮੋਤੀ ਮਹਿਲ ਹੈ, ਉਹਦੇ ਦੁਆਲੇ ਕੋਈ ਲੋੜੋਂ ਵੱਧ ਪੁਲਿਸ ਲਾਤੀ। ਇੰਨੀ ਪੁਲਿਸ ਲਾਤੀ ਕਿ ਪੱਕੇ ਨਾਕੇ ਬਣ ਗਏ, ਇਹਨਾਂ ਦੇ ਪੱਕੇ ਰਹਿਣ ਦੇ ਉੱਥੇ ਕੁਆਟਰ ਬਣ ਗਏ, ਹਰ ਚੀਜ਼ ਉਹਨਾਂ ਦੀ ਪੱਕੇ ਬਣ ਗਈ। ਉਹ ਵੀ ਆਫਟਰ ਆਲ ਬੰਦੇ ਨੇ, ਠੰਡ ਗਰਮੀ ਦੇ ਵਿੱਚ ਉਹਨਾਂ ਨੇ ਵੀ ਬੈਠਣਾ, ਉਹਨਾਂ ਨੇ ਰੈਸਟ ਵੀ ਕਰਨਾ। ਉਹ ਰੈਸਟ ਕਰਨ ਤੇ ਕਿੱਥੇ ਕਰਨ, ਸੌਣਾ ਤਾਂ ਉਹਨਾਂ ਨੇ ਵੀ ਹੈ, ਕੋਈ ਰਿਪੋਰਟ ਤਾਂ ਹੈ ਨਹੀਂ। ਉਹਨਾਂ ਨੇ ਆਪਣਾ ਮਾੜਾ ਮਾੜਾ ਕਰਦਿਆਂ ਬਹੁਤ ਵਧਾ ਲਿਆ, ਅੱਗੋਂ ਤੱਕ ਵਧਾਣ। ਜਦੋਂ 1 ਸਾਲ ਤੋਂ ਇੱਥੇ ਜਲਸੇ ਮਜਾਰੇ ਹੋਣ ਲੱਗੇ ਤੇ YPS ਵਾਲਾ ਚੌਕ ਚਰਚਾ ਦਾ ਵਿਸ਼ਾ ਬਣਿਆ, ਤੇ ਇਹਨਾਂ ਨੇ ਇਹ ਕੀਤਾ ਜੀ ਕਿ ਉਹ ਸੜਕ ਹੀ ਬੰਦ ਕਰਤੀ ਪੱਕੀ, ਹੋਰ ਕੋਈ ਕੰਮ ਹੀ ਨਹੀਂ ਕੀਤਾ। ਨਾ ਇਹਨਾਂ ਨੂੰ ਕੋਈ ਕੰਮ ਸੀ, ਰੋਕਾਂ ਲਾ ਕੇ ਬਸ ਉਹਨਾਂ ਰੋਕਾਂ ਦੇ ਦੂਜੇ ਪਾਸੇ ਬੈਠੇ ਰਹਿੰਦੇ। ਜਿਹੜੀ ਫੋਰਸ ਉਸ ਟਾਈਮ ਲਾਉਂਦੇ ਸੀਗੇ ਉਹਦਾ ਕੰਮ ਹੁੰਦਾ ਸੀਗਾ ਡਾਂਗਾ ਲੈ ਕੇ ਉਹਨਾਂ ਨੂੰ ਕੁੱਟਣਾ, ਜਿਹੜੇ ਉੱਥੇ ਬੇਰੁਜ਼ਗਾਰ ਆ ਰਹੇ ਨੇ। 35 ਏਕੜ ਦੇ ਵਿੱਚ ਫੈਲਿਆ ਇਹ ਨਿਊ ਮੋਤੀ ਬਾਗ ਜਿਹੜਾ ਪੈਲਸ ਹੈ, ਇਹਦੇ ਆਲੇ ਦੁਆਲੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਵਾਲੇ ਤਾਇਨਾਤ ਕੀਤੇ ਹੋਏ ਸਨ। ਹੁਣ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਨਹੀਂ ਰਹੇ ਮੁੱਖ ਮੰਤਰੀ, ਤੇ ਕੁਝ ਪੁਲਿਸ ਵਾਲੇ ਹਟਾ ਲਏ ਗਏ, ਪਰ ਬਾਕੀ ਪੋਸਟਾਂ ਬਣੀਆਂ ਹੋਈਆਂ ਸੀਗੀਆਂ। ਜਦੋਂ ਇਹ ਹਟੇ ਆ
ਤੇ ਲੋਕ ਇਸ ਚੀਜ਼ ਦਾ ਇੰਤਜ਼ਾਰ ਕਰਦੇ ਸੀ ਪਟਿਆਲੇ ਵਾਲੇ ਵੀ ਆ ਹੁਣ ਸੜਕ ਕਦੋਂ ਖੁੱਲੂਗੀ। 3-4 ਦਿਨ ਤੋਂ ਬਾਅਦ ਸੰਗਦਿਆਂ ਸਗਾਉਂਦਿਆਂ ਜਾਂ ਪੁਲਿਸ ਵਾਲਿਆਂ ਨੇ ਇਹ ਸੜਕ ਖੋਲ ਦਿੱਤੀ, ਰੋਕਾਂ ਲਾਈ ਰੱਖੀਆਂ। ਇੱਕ ਅੱਧਾ ਦਿਨ ਫੇਰ ਮਾੜੀ ਮੋਟੀਆਂ ਰੋਕਾਂ ਲਾਈਆਂ ਇਹ ਦੱਸਣ ਦੇ ਵਾਸਤੇ ਵੀ ਅਜੇ ਪੁਲਿਸ ਹੈਗੀ ਆ। ਹੁਣ ਉਹ ਜ਼ਰੂਰ ਸੜਕ ਖੁੱਲ ਗਈ ਆ। ਮਹਿਲ ਦੇ ਆਲੇ ਦੁਆਲੇ ਤੋਂ ਸਾਰੇ ਪੁਲਿਸ ਵਾਲੇ ਪੰਜਾਬ ਸਰਕਾਰ ਨੇ ਵਾਪਸ ਬੁਲਾ ਲਏ ਆ। ਉੱਥੇ ਪੋਸਟਾਂ ਖਾਲੀ ਪਈਆਂ ਨੇ ਜਿਹੜੀਆਂ ਇਹਨਾਂ ਨੇ ਪੱਕੀਆਂ ਬਣਾ ਲਈਆਂ ਸੀਗੀਆਂ, ਉਹਨਾਂ ਦੇ ਵਿੱਚ ਹੁਣ ਕੋਈ ਨਹੀਂ ਹੈਗਾ। ਜਿਹੜਾ ਮੇਨ ਗੇਟ ਹੈ ਉਹਦੇ ਉੱਤੇ ਜ਼ਰੂਰ ਕੁਝ ਪੁਲਿਸ ਵਾਲੇ ਦੇਖੇ ਜਾ ਸਕਦੇ ਆ, ਜਿਨ੍ਹਾਂ ਦੀ ਗਿਣਤੀ ਅੱਧੀ ਦਰਜਨ ਤੋਂ ਵੀ ਹੁਣ ਘੱਟ ਰਹਿ ਗਈ ਆ। ਪਹਿਲਾਂ ਕੰਧਾਂ ਦੀ ਰਾਖੀ ਪੁਲਿਸ ਵਾਲੇ ਕਰ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਇਸ ਵਾਰੀ ਮੁੱਖ ਮੰਤਰੀ ਬਣ ਕੇ ਇੱਕੋ ਵਾਰੀ ਆਏ ਇੱਥੇ ਮੋਤੀ ਮਹਿਲ ਦੇ ਵਿੱਚ, ਜਦੋਂ ਉਹਦੇ ਮਦਰ ਦੀ ਮੌਤ ਹੋ ਗਈ ਸੀ, ਉਹਦੀਆਂ ਅੰਤਮ ਰਸਮਾਂ ਦੇ ਵਾਸਤੇ ਆਏ, ਨਹੀਂ ਤਾਂ ਇੱਥੇ ਆਏ ਨਹੀਂ। ਫਿਰ ਕੰਧਾਂ ਦੀ ਰਾਖੀ ਦੇ ਵਾਸਤੇ, ਇੱਟਾਂ ਦੀ ਰਾਖੀ ਦੇ ਵਾਸਤੇ ਕਿਉਂ ਇਹ ਪੁਲਿਸ ਲਾਈ ਹੋਈ ਸੀ, ਆਪਣੇ ਆਪ ਦੇ ਵਿੱਚ ਵੱਡਾ ਸਵਾਲ ਸੀਗਾ। ਜਿਸ ਦਿਨ ਇੱਥੇ ਹਨੇਰੀ ਵਗੀ ਆ ਕੋਈ 2 ਮਹੀਨੇ ਪਹਿਲਾਂ, ਤਾਂ ਮਹਿਲ ਦੀ ਇੱਕ ਸਾਈਡ ਦੀ ਕੰਧ ਡਿੱਗ ਪਈ ਸੀ। ਤੋਂ ਮੈਂ ਉਦੋਂ ਵੀ ਉਸ ਦਿਨ ਟਿੱਪਣੀ ਕੀਤੀ ਸੀ ਵੀ ਇਹ ਕੰਧ ਜਿਹੜੀ ਡਿੱਗੀ ਆ, ਇਹ ਇਸ ਚੀਜ਼ ਵੱਲ ਇਸ਼ਾਰਾ ਹੈ ਕਿ ਮਹਿਲ ਦੀ ਪਾਵਰ ਜਿਹੜੀ ਉਹ ਡਿੱਗ ਰਹੀ ਆ ਤੇ ਇਹ ਕੰਧਾਂ ਡਿੱਗਣ ਨੂੰ ਤਿਆਰ ਨੇ। ਉਹ ਕੁਝ ਹੀ ਹੋਇਆ ਕਿ ਮਹੀਨਾ ਕੁ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਹਟਾ ਦਿੱਤਾ ਗਿਆ ਤੇ ਅੱਜ ਉੱਥੋਂ ਪੁਲਿਸ ਵਾਲੇ ਵੀ ਸਾਰੇ ਹਟਾ ਲਏ ਗਏ ਨੇ। ਚੜ੍ਹਦੇ ਸੂਰਜ ਨੂੰ ਸਲਾਮਾਂ ਨੇ, ਡੁੱਬਦੇ ਨੂੰ ਕੌਣ ਪੁੱਛਦਾ। ਬਿਲਕੁਲ, ਹੁਣ ਤਾਂ ਉਹਨਾਂ ਦੀ ਕੁਰਸੀ ਡਿੱਗ ਗਈ ਆ। ਤੇ ਅੱਗੇ ਗੱਲ ਕਰਦੇ ਹਾਂ, ਜਿਹੜੀਆਂ ਗੈਰ ਕਾਨੂੰਨੀ ਬੱਸਾਂ ਸੀਗੀਆਂ ਉਹਨਾਂ ਦੇ ਵਿੱਚ 800 ਪਰਮਿਟ ਸਰਕਾਰ ਨੇ ਰੱਦ ਕੀਤੇ। ਦੇਖੋ, ਇਹ ਗੈਰ ਕਾਨੂੰਨੀ ਢੰਗ ਦੇ ਨਾਲ ਪਰਮਿਟ ਜਿਹੜੇ ਵਧਾਏ ਸੀਗੇ ਪਿਛਲੀ ਸਰਕਾਰ ਨੇ ਵਧਾਏ ਸੀ, ਗੱਠਜੋੜ ਨੇ, ਅਕਾਲੀ ਭਾਜਪਾ ਨੇ। ਭਾਜਪਾਈਆਂ ਦਾ ਤਾਂ ਨਾਲ ਨਾਂ ਜੋੜਨਾ ਪੈਂਦਾ, ਉਹਨਾਂ ਦੀਆਂ ਬੱਸਾਂ ਤਾਂ ਹੈ ਨਹੀਂ ਗੀਆਂ, ਬੱਸਾਂ ਤਾਂ ਅਕਾਲੀ ਦਲ ਦੀਆਂ ਨੇ ਸਾਰੀਆਂ। ਮਤਲਬ ਕਿ ਉਹ ਪਰਿਵਾਰ ਦੀਆਂ, ਜਿਹੜਾ ਅਕਾਲੀ ਦਲ ਹੋਲਡ ਕਰਦਾ, ਪਾਰਟੀ ਦੀਆਂ ਬੱਸਾਂ ਨੇਗੀਆਂ, ਉਸ ਬਾਦਲ ਪਰਿਵਾਰ ਦੀਆਂ ਬੱਸਾਂ ਨੇ ਬਹੁਤੀਆਂ ਇਹਦੇ ਵਿੱਚ। ਇਹ ਮਾਮਲਾ ਅਦਾਲਤਾਂ ਦੇ ਵਿੱਚ ਵੀ ਜਾਂਦਾ ਰਿਹਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਨੇ ਵਾਅਦਾ ਕੀਤਾ ਸੀ 17 ਦੇ ਵਿੱਚ ਆਉਣ ਤੋਂ ਪਹਿਲਾਂ ਕਿ 3 ਮਹੀਨਿਆਂ 'ਚ ਅਸੀਂ ਟਰਾਂਸਪੋਰਟ ਪਾਲਿਸੀ ਲੈ ਕੇ ਆਵਾਂਗੇ। ਉਹ ਭੁੱਲ ਭੁਲਾ ਗਏ, ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਉਹਨਾਂ ਨੇ ਠੇਕੇ ਤੇ ਦੇ ਦਿੱਤੀਆਂ ਸਾਰੇ ਮਹਿਕਮੇ, ਤੇ ਇਹ ਅਦਾਲਤ ਨੇ ਵੀ ਰੱਦ ਕਰ ਦਿੱਤੇ। ਕਿਉਂਕਿ ਪਰਮਿਟ ਲੀਗਲੀ ਇੱਕ ਵਾਰੀ ਵਧਾਇਆ ਜਾ ਸਕਦਾ ਹੈ, 3-3 4-4 ਵਾਰੀ ਵਧਾ ਦੇ। ਹੁਣ ਇਹ 806 ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਗਏ ਆ ਜੀ ਸੂਬੇ ਦੇ ਵਿੱਚ। ਇਹ ਗੈਰ ਕਾਨੂੰਨੀ ਢੰਗ ਦੇ ਨਾਲ ਵਧਾਏ ਹੋਏ ਸੀਗੇ। ਇਹਦਾ ਕ੍ਰੈਡਿਟ ਜ਼ਰੂਰ ਦੇਣਾ ਬਣਦਾ ਮੌਜੂਦਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ। ਬੇਸ਼ੱਕ ਇਹ ਸਰਕਾਰ ਨੇ ਸਟੈਪ ਚੁੱਕਿਆ, ਪਰ ਉਹਦੇ ਐਫਰਟ ਤੋਂ ਬਿਨਾਂ ਇਹ ਨਹੀਂ ਸੀ ਹੋ ਸਕਦਾ। ਕਮਿਸ਼ਨਰ ਨੇ ਇਹਦੇ ਸੰਬੰਧੀ ਲਿਖਤੀ ਨੋਟਿਸ ਜਾਰੀ ਕਰਕੇ ਬੱਸ ਆਪਰੇਟਰਾਂ ਨੂੰ ਨਿਰਦੇਸ਼ ਦਿੱਤੇ ਆ ਕਿ 1 ਹਫ਼ਤੇ ਦੇ ਅੰਦਰ ਅੰਦਰ ਆਪਣੇ ਕੱਟੇ ਗਏ ਪਰਮਿਟਾਂ ਦੇ ਫੈਸਲੇ ਸੰਬੰਧੀ ਇੰਦਰਾਜ ਦਰਜ ਕਰਵਾਉਣ। ਰਾਜਧਾਨੀ, ਆਰਬਿਟ, ਤਾਜ ਟਰੈਵਲ ਸਣੇ ਕੁਝ ਛੋਟੀਆਂ ਬੱਸ ਕੰਪਨੀਆਂ ਇਹਦੇ ਘੇਰੇ 'ਚ ਆ ਗਈਆਂ ਨੇ। ਟਰਾਂਸਪੋਰਟ ਮੰਤਰੀ ਨੇ ਪਿਛਲੇ ਦਿਨੀ ਇਹ ਕਿਹਾ ਸੀਗਾ ਕਿ ਜਿਹੜੇ ਪਰਮਿਟਾਂ ਨੂੰ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਸਰਕਾਰੀ ਅਫਸਰਾਂ ਦੀ ਮਿਹਰਬਾਨੀ ਦੇ ਨਾਲ ਵੱਡੀਆਂ ਨਿੱਜੀ ਕੰਪਨੀਆਂ ਦੇ ਵੱਲੋਂ ਘਟਾਇਆ ਗਿਆ ਸੀਗਾ, ਉਹਦੇ ਸੰਬੰਧੀ ਹੁਣ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਗੈਰ ਕਾਨੂੰਨੀ ਤੌਰ ਦੇ ਉੱਤੇ ਵਧਾਏ ਤੇ ਘਟਾਏ ਗਏ 806 ਬੱਸ ਪਰਮਿਟ ਰੱਦ ਕਰਨ ਦੇ ਨਾਲ ਵੱਡੇ ਘਰਾਂ ਸਣੇ 340 ਪ੍ਰਾਈਵੇਟ ਕੰਪਨੀਆਂ ਦੇ ਵੱਲੋਂ ਚਲਾਈਆਂ ਜਾ ਰਹੀਆਂ ਬੱਸਾਂ ਦਾ ਵੱਡਾ ਫਲੀਟ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਹੋਇਆ। ਇਹ ਸੱਚੀ ਪੁੱਛੋ ਤਾਂ 14.5 ਸਾਲ ਬਾਅਦ ਜਾਂ ਲਗਭਗ 15 ਸਾਲ ਬਾਅਦ ਪਹਿਲਾ ਸੇਕ ਹੈ ਜਿਹੜਾ ਬਾਦਲ ਪਰਿਵਾਰ ਨੂੰ ਲੱਗਿਆ। ਨਹੀਂ ਤਾਂ ਬਾਦਲ ਪਰਿਵਾਰ ਜਿੰਨਾ ਟਰਾਂਸਪੋਰਟ ਵਾਲੇ ਮਾਮਲੇ 'ਚ ਖੁੱਲ ਕੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ ਖੇਡਿਆ, ਇਹਨਾਂ ਉਹ ਆਪਣੇ ਰਾਜ ਦੇ ਵਿੱਚ ਵੀ ਨਹੀਂ ਖੇਡਿਆ ਸੀਗਾ। ਸੋ ਇਹ ਬੱਸਾਂ ਲਗਭਗ 30,000 ਕਿਲੋਮੀਟਰ ਰੋਜ਼ ਦਾ ਸਫ਼ਰ ਕਰਦੀਆਂ ਸੀ, ਜਿਨ੍ਹਾਂ ਦੇ ਪਰਮਿਟ ਰੱਦ ਹੋਏ ਆ। ਇਹਦੇ ਨਾਲ ਜਿਹੜੇ ਇਹ ਵੱਡੇ ਘਰਾਣੇ ਨੇ ਉਹਨਾਂ ਦੇ ਜਿਹੜੇ ਇਹ ਕੇਸ ਹਾਈ ਕੋਰਟ ਦੇ ਵਿੱਚ ਹਾਰ ਚੁੱਕੇ ਹੋਏ ਨੇ। ਗੈਰ ਕਾਨੂੰਨੀ ਤੌਰ ਦੇ ਨਾਲ ਇਹਨਾਂ ਨੇ ਪਰਮਿਟਾਂ ਨੂੰ ਵਧਾਇਆ ਸੀਗਾ ਤੇ ਇਹ ਸਾਰੇ ਦੇ ਸਾਰੇ ਰੱਦ ਹੋ ਗਏ। ਕੱਲ ਸੁਖਬੀਰ ਸਿੰਘ ਬਾਦਲ ਹੋਰੀ ਅੰਮ੍ਰਿਤਸਰ ਦੇ ਵਿੱਚ ਇਹ ਐਲਾਨ ਕਰ ਰਹੇ ਸੀ ਕਿ ਜੇ ਸਾਡੀ ਸਰਕਾਰ ਆ ਗਈ ਕਿਸੇ ਬੱਸ ਦੇ ਕਾਗਜ਼ ਚੈੱਕ ਨਹੀਂ ਕੀਤੇ ਜਾਣਗੇ। ਮਤਲਬ ਕਿ ਉਹ ਪਹਿਲਾਂ ਹੀ ਐਲਾਨ ਇਹ ਕਰ ਰਹੇ ਆ ਕਿ ਬੱਸਾਂ ਸਾਡੀਆਂ ਹੀ ਹੋਣਗੀਆਂ, ਕਾਗਜ਼ ਕਿਹਨੇ ਚੈੱਕ ਕਰਨੇ ਆ ਜੀ? ਕਾਗਜ਼ ਹੋਣਗੇ ਤੇ ਚੈੱਕ ਕੀਤੇ ਜਾਣਗੇ। ਬਿਲਕੁਲ, ਜਿਹੜੀਆਂ ਹੈਗੀਆਂ ਵੀ ਆ ਉਹਨਾਂ ਨੂੰ ਭਜਾ ਦੇਣਗੇ ਜਾਂ ਖਰੀਦ ਲੈਣਗੇ। ਤੇ ਅੱਗੇ ਅਖੀਰ ਦੇ ਵਿੱਚ ਦੀਸ਼ਾ ਰਾਵੀ ਸੀਗੀ, ਜਿਸ ਦਾ ਟੂਲ ਕਿਟ ਮਾਮਲਾ ਸੀਗਾ, ਉਹ ਪੁਲਿਸ ਨੇ ਫੜੀ ਸੀ, ਪਰ ਹੁਣ ਪੁਲਿਸ ਨੂੰ ਉਹਦੇ ਵਿੱਚੋਂ ਕੀ ਮਿਲਿਆ?
ਕੁਝ ਵੀ ਨਹੀਂ ਮਿਲਿਆ ਜੀ। ਕਿਸਾਨਾਂ ਦੇ ਸੰਘਰਸ਼ ਦੇ ਦੌਰਾਨ 26 ਜਨਵਰੀ ਦੇ ਨੇੜੇ ਇਹ ਬੜੇ ਵੱਡੇ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਸੀਗਾ ਕਿ ਦੀਸ਼ਾ ਰਾਵੀ ਨੇ ਇੱਕ ਟੂਲ ਕਿੱਟ ਬਣਾਈ ਆ, ਔਰ ਉਸ ਮਾਮਲੇ 'ਚ ਇਸ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਦਾਂ ਪੇਸ਼ ਕੀਤਾ ਗਿਆ ਸੀ ਭਗਤਾਂ ਦੇ ਵੱਲੋਂ ਇਸ ਕੁੜੀ ਨੂੰ ਕਿ ਜਿਵੇਂ ਉਹਨੇ ਕੋਈ ਬਹੁਤ ਵੱਡੀ ਟੈਰੋਰਿਸਟ ਐਕਟੀਵਿਟੀ ਨੂੰ ਅੰਜਾਮ ਦੇ ਦਿੱਤਾ ਹੋਵੇ। ਇਹ ਲੜਕੀ, ਇਹ ਬੱਚੀ ਵਾਤਾਵਰਣ ਦੇ ਵਾਸਤੇ ਲੜਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚੋਂ ਇੱਕ ਸੀ। ਪਤਾ ਨਹੀਂ ਉਹ ਮੁੜ ਕੇ ਕਦੀ ਵਾਤਾਵਰਣ ਦੇ ਵਾਸਤੇ ਲੜ ਸਕੂਗੀ ਜਾਂ ਨਹੀਂ, ਕਿਉਂਕਿ ਜੇਲ੍ਹ ਦੇ ਅੰਦਰ ਪਏ ਉਹਦੇ ਦਿਮਾਗ ਦੇ ਉੱਤੇ ਪ੍ਰਭਾਵ ਕਦੀ ਕਿਸੇ ਨੇ ਨੋਟਿਸ ਥੋੜੀ ਕੀਤੇ ਨੇ, ਕਿਉਂਕਿ ਇਸ ਤਰ੍ਹਾਂ ਦੇ ਪ੍ਰਭਾਵ ਉਹਦੇ ਉੱਤੇ ਪਏ ਨੇ। ਪਿਛਲੇ 9 ਮਹੀਨਿਆਂ ਦੇ ਵਿੱਚ ਪੁਲਿਸ ਨੂੰ ਇਸ ਮਾਮਲੇ 'ਚ ਕੱਖ ਨਹੀਂ ਲੱਭਿਆ। ਇਹ ਪਤਾ ਲੱਗ ਰਿਹਾ ਹੈ ਕਿ ਇਸ ਕੇਸ ਦੇ ਵਿੱਚ ਕਲੋਜ਼ਰ ਰਿਪੋਰਟ ਫਾਈਲ ਕੀਤੀ ਜਾਊਗੀ। ਦਿੱਲੀ ਪੁਲਿਸ ਨੇ ਦਿਸ਼ਾ ਰਾਵੀ ਨੂੰ ਗ੍ਰੇਟਾ ਥਨਬਰਗ ਵੱਲੋਂ ਸਾਂਝੇ ਕੀਤੇ ਗਏ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਨ ਵਾਲੇ ਟੂਲ ਕਿੱਟ ਨੂੰ ਅੱਗੇ ਸ਼ੇਅਰ ਕਰਨ ਦੀ ਕਥਿਤ ਭੂਮਿਕਾ ਦੇ ਚੱਲਦਿਆਂ ਹੋਇਆ 14 ਫਰਵਰੀ ਨੂੰ ਬੈਂਗਲੁਰੂ ਤੋਂ ਉਹਨੂੰ ਗ੍ਰਿਫਤਾਰ ਕੀਤਾ ਸੀਗਾ। ਉਹਦੇ ਉੱਤੇ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਰੈਲੀ ਦੇ ਦੌਰਾਨ ਹੋਈ ਹਿੰਸਾ ਦੇ ਸਬੰਧ ਦੇ ਵਿੱਚ ਦੇਸ਼ ਧਰੋਹੀ ਅਪਰਾਧਿਕ ਸਾਜ਼ਿਸ਼ ਰਚਣ ਦੀਆਂ ਧਾਰਾਵਾਂ ਲਾਈਆਂ ਗਈਆਂ ਸੀ। ਪੁਲਿਸ ਨੇ ਦਾਅਵਾ ਕੀਤਾ ਸੀਗਾ ਕਿ 26 ਜਨਵਰੀ ਨੂੰ ਟਰੈਕਟਰ ਪਰੇਡ ਦੇ ਦੌਰਾਨ ਰਾਜਧਾਨੀ ਦਿੱਲੀ ਦੇ ਵਿੱਚ ਹੋਈ ਹਿੰਸਾ ਸਣੇ ਕਿਸਾਨ ਅੰਦੋਲਨ ਦਾ ਪੂਰਾ ਰੂਟ ਟਵਿੱਟਰ ਦੇ ਉੱਤੇ ਸਾਂਝਾ ਕੀਤੇ ਗਏ ਟੂਲ ਕਿੱਟ ਜਿਹੜੀ ਬਣਾਈ ਸੀ ਉਹ ਦਿਸ਼ਾ ਰਾਵੀ ਐਂਡ ਗਰੁੱਪ ਨੇ ਬਣਾਈ ਸੀ। ਉਹਦੇ ਤੇ ਇਹ ਦੋਸ਼ ਵੀ ਲਾਇਆ ਗਿਆ ਸੀ ਕਿ ਇਸ ਟੂਲ ਕਿੱਟ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਹਦਾ ਸਬੰਧ ਪੋਇਟਿਕ ਜਸਟਿਸ ਫਾਊਂਡੇਸ਼ਨ PJF ਜਿਹੜੀ ਖਾਲਿਸਤਾਨੀ ਸਮਰਥਕਾਂ ਦੀ ਆ ਉਹਦੇ ਨਾਲ ਇਹਦੇ ਲਿੰਕ ਸੀਗੇ। ਇਹਦੇ ਵਿੱਚੋਂ ਕੁਝ ਵੀ ਪੁਲਿਸ ਨੂੰ ਲੱਭਿਆ ਨਹੀਂ। ਹੁਣ ਪੁਲਿਸ ਇਸ ਮਾਮਲੇ ਨੂੰ ਅਦਾਲਤ ਦੇ ਵਿੱਚ ਲਾਉਣ ਦੇ ਵਾਸਤੇ ਤਿਆਰੀ ਕਰਦੀ ਦੱਸੀ ਜਾ ਰਹੀ ਹੈ ਕਿ ਕਲੋਜ਼ਰ ਰਿਪੋਰਟ ਫਾਈਲ ਕਰੂਗੀ। ਚਾਰਜ ਸ਼ੀਟ ਫਾਈਲ ਕਰਨ ਦੀ ਸਥਿਤੀ ਦੇ ਵਿੱਚ ਹੀ ਉਹ ਹੈ ਨਹੀਂਗੀ। ਜਦੋਂ ਦਿਸ਼ਾ ਰਾਵੀ ਦੀ ਜ਼ਮਾਨਤ ਹੋਈ ਹੈ ਇਸ ਮਾਮਲੇ ਦੇ ਵਿੱਚ ਤਾਂ ਉਦੋਂ ਮੈਂ ਇਹਦਾ ਵਿਸਥਾਰ ਦੱਸਿਆ ਸੀਗਾ ਇਹਦੇ ਪੂਰੇ ਫੈਸਲੇ ਦਾ ਕਿ ਇਹ ਫੈਸਲਾ ਜ਼ਮਾਨਤ ਦਾ ਘੱਟ ਕਿਸੇ ਕੇਸ ਦੀ ਜੱਜਮੈਂਟ ਜ਼ਿਆਦਾ ਲੱਗਦੀ ਹੈ, ਕਿਉਂਕਿ ਜੋ ਕੁਝ ਜੱਜ ਸਾਹਿਬ ਨੇ ਉਦੋਂ ਇਸ ਇਹਦੀ ਜ਼ਮਾਨਤ ਦੇ ਫੈਸਲੇ ਦੇ ਵਿੱਚ ਕਿਹਾ ਸੀਗਾ ਉਦੋਂ ਕਲੀਅਰ ਹੋ ਗਿਆ ਸੀਗਾ ਕਿ ਜੋ ਝਾੜਾਂ ਪੁਲਿਸ ਨੂੰ ਪਈਆਂ ਸੀਗੀਆਂ ਉਸ ਮਸਲੇ ਦੇ ਉੱਤੇ ਕਿ ਇਹਨਾਂ ਦੇ ਪੱਲੇ ਪੱਲੇ ਕੱਖ ਨਹੀਂਗਾ। ਹੁਣ ਕਲੋਜ਼ਰ ਰਿਪੋਰਟ ਲਾਊਗੀ। ਪਰ ਸਵਾਲ ਵੱਡਾ ਇਹ ਆ ਕਿ ਦਿਸ਼ਾ ਰਾਵੀ ਦੇ ਜੇਲ੍ਹ ਦੇ ਅੰਦਰ ਬਿਤਾਏ ਹੋਏ ਉਹ ਦਿਨ ਕੌਣ ਵਾਪਸ ਕਰੂਗਾ? ਕੋਈ ਨਹੀਂ, ਬਹੁਤ ਸਾਰੇ ਲੋਕਾਂ ਨੂੰ ਇਹਨਾਂ ਨੇ ਖਰਾਬ ਕੀਤਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਦੇ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।